ਅਗਲੀ ਖਬਰ ਚਲੀਏ, ਉਹ ਟੈਸਲਾ ਨੂੰ ਲੈ ਕੇ ਆ। ਐਲਾਨ ਮਸਕ ਨੇ ਅੱਜ ਅਨਾਉਂਸ ਕੀਤਾ ਆ ਵੀ ਜਿਹੜੇ ਲੋਕਾਂ ਦੇ ਟਵਿੱਟਰ ਅਕਾਊਂਟ ਬੈਨ ਕੀਤੇ ਗਏ ਸੀ ਉਹ ਅਗਲੇ ਹਫਤੇ ਤੋਂ ਰੀਸਟੋਰ ਕਰ ਦਿੱਤੇ ਜਾਣਗੇ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਅਕਾਊਂਟ ਜੋ ਬੈਨ ਕਰ ਦਿੱਤਾ ਗਿਆ ਸੀ ਉਸ ਨੂੰ ਵੀ ਓਪਨ ਕਰ ਦਿੱਤਾ ਗਿਆ ਹੈਗਾ। ਮਾਸਕ ਨੇ ਟਵੀਟ ਕਰਕੇ ਇਹ ਕਿਹਾ ਵੀ ਲੋਕ ਦ ਪੀਪਲ ਹੈਵ ਸਪੋਕਨ ਤੇ ਐਮਨਿਸਟੀ ਬਿਗਿਨਸ ਨੈਕਸਟ ਵੀਕ ਤੇ ਬਾਕਸ ਪੋਪਲੀ ਬਾਕਸ ਡੇ ਵੀ ਇਹ ਜਿਹੜਾ ਸਪੈਨਿਸ਼ ਲੈਂਗੁਏਜ ਆ ਵੀ ਹਰ ਇੱਕ ਨੂੰ ਬੋਲਣ ਦਾ ਹੱਕ ਹੈਗਾ ਆ। ਇਹ ਅਨਾਉਂਸਮੈਂਟ ਕੱਲ ਰਾਤੀ ਉਹਨਾਂ ਨੇ ਦਿੱਤੀ ਹੈਗੀ ਆ। ਜਨਰਲ ਐਮਨਿਸਟੀ ਦਿੱਤੀ ਆ ਜਿੰਨੇ ਵੀ ਸਸਪੈਂਡਡ ਅਕਾਊਂਟ ਸੀਗੇ ਟਵਿੱਟਰ ਦੇ। ਇੱਕ ਪੋਲ ਉਹਨਾਂ ਨੇ ਕੀਤਾ ਸੀ ਜਿਹਦੇ ਵਿੱਚ 72.4% ਲੋਕਾਂ ਨੇ ਵੋਟ ਪਾਈ ਸੀ ਵੀ ਜਿਹੜੇ ਲੋਕਾਂ ਨੂੰ ਬੈਨ ਕੀਤਾ ਗਿਆ ਉਹਨਾਂ ਨੂੰ ਦੁਬਾਰਾ ਕੀ ਲੈ ਆਓ, ਤੇ 27.6% ਨੇ ਅਗੇਂਸਟ ਪਾਈ ਸੀ। 3 ਮਿਲੀਅਨ ਦੇ ਕਰੀਬ ਲੋਕਾਂ ਨੇ ਇਸ ਮੁੱਦੇ ਦੇ ਉੱਤੇ ਵੋਟ ਪਾਈ ਸੀ। ਤੇ ਦੂਸਰੇ ਪਾਸੇ ਉਹ ਆਪਣੀ ਬੌਸਕਰੀ ਪੂਰੀ ਦਿਖਾ ਰਹੇ ਆ। ਤੇ ਅੱਜ ਥੈਂਕਸਗਿਵਿੰਗ ਆ ਤੇ ਕੱਲ ਰਾਤੀ ਹੋਰ EMPLOYEES ਨੂੰ ਉਹਨਾਂ ਨੇ ਲੇ ਆਫ ਕਰ ਦਿੱਤਾ। ਤੇ ਲੋਕ ਕਈ ਬੜੇ ਅਪਸੈਟ ਆ ਵੀ ਕੁਛ ਕੁ ਦਰਜਨਾਂ ਟਵਿੱਟਰ ਦੇ EMPLOYEE ਫਾਇਰ ਕਰ ਦਿੱਤੇ ਬੁੱਧਵਾਰ ਰਾਤ ਨੂੰ, ਜਦੋਂ ਕਿ ਵੀਰਵਾਰ ਨੂੰ ਥੈਂਕਸਗਿਵਿੰਗ ਆ, ਸਾਰਿਆਂ ਦਾ ਖੁਸ਼ੀ ਵਾਲਾ ਮਾਹੌਲ ਹੁੰਦਾ ਹੈਗਾ ਆ। ਤੇ ਮੋਸਟਲੀ ਕਹਿੰਦੇ ਜਿਹੜੇ ਫਾਇਰ ਕੀਤੇ ਗਏ ਆ ਇਹ ਇੰਜੀਨੀਅਰ ਹੈਗੇ ਆ। ਤੇ ਬਹੁਤਿਆਂ ਨੂੰ ਇਹ ਸਰਪ੍ਰਾਈਜ਼ ਵੀ ਹੋਇਆ ਕਿਉਂਕਿ ਪਹਿਲਾਂ ਜਦੋਂ 3500 ਦੇ ਕਰੀਬ ਬੰਦੇ ਲੇ ਆਫ ਕੀਤੇ ਗਏ ਸੀ ਉਹਨਾਂ ਦੇ ਵਿੱਚ ਇਹਨਾਂ ਦਾ ਨੰਬਰ ਨਹੀਂ ਸੀਗਾ। ਸੋ ਇਹ ਕਹਿੰਦੇ ਵੀ ਜੇ ਕਰਨੇ ਹੀ ਸੀਗੇ ਤਾਂ ਥੋੜੇ ਥੈਂਕਸਗਿਵਿੰਗ ਤੋਂ ਬਾਅਦ ਕਰ ਦਿੰਦੇ ਵੀ ਇੱਕ ਦਿਨ ਪਹਿਲਾਂ ਫਾਇਰ ਕਰਨ ਦਾ ਇਹ ਤਾਂ ਕੋਈ ਤੁਕ ਨਹੀਂ ਬਣਿਆ। ਵੈਸੇ ਵੀ 4 ਛੁੱਟੀਆਂ ਹੁੰਦੀਆਂ ਹੀ ਹੈਗੀਆਂ ਆ। ਥਾਊਜ਼ੈਂਡਸ ਆਫ ਟਵਿੱਟਰ ਦੇ EMPLOYEE ਆਲਰੇਡੀ ਲੇ ਆਫ ਹੋ ਚੁੱਕੇ ਆ, ਜਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਆ, ਜਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ ਆ। ਸੋ ਟਵਿੱਟਰ ਦੇ ਜਿਹੜੇ ਰਿਕਰੂਟਸ ਹੈਗੇ ਆ ਉਹ ਕਹਿੰਦੇ ਐਕਸਟਰਨਲ ਇੰਜੀਨੀਅਰਸ ਉਹਨਾਂ ਨੂੰ ਕੰਟੈਕਟ ਕਰ ਰਹੇ ਹੈਗੇ ਆ। ਜੀ ਹਾਂ, ਬਿਲਕੁਲ। ਸੋ ਪੂਰੀ ਆਪਣੀ ਮਨਮਰਜ਼ੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਕਈ ਲੋਕ ਉਹਦੀਆਂ ਚੀਜ਼ਾਂ ਤੋਂ ਖੁਸ਼ ਵੀ ਨੇ, ਕਈ ਕਹਿੰਦੇ ਆ ਵੀ ਧੱਕਾ ਵੀ ਜਿਹੜਾ ਉਹ ਜ਼ਿਆਦਾ ਕਰ ਰਿਹਾ ਆ। ਸਭ ਤੋਂ ਪਹਿਲਾਂ ਆਪਾਂ ਜੇ ਖਬਰ ਸਾਂਝੀ ਕਰਦੇ ਜਾਈਏ, ਰੈੱਡ ਫਲੈਗ ਵਾਰਨਿੰਗ ਇਸ਼ੂ ਕੀਤੀ ਗਈ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਦਾ ਮੇਨ ਰੀਜ਼ਨ ਇਹ ਆ ਵੀ ਅੱਜ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਆ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਦਰਨ ਕੈਲੀਫੋਰਨੀਆ ਦਾ ਏਰੀਆ ਜੋ ਆ ਬੜਾ ਫਾਇਰ ਪ੍ਰੋਨ ਏਰੀਆ ਹੈਗਾ ਆ। ਇੰਨੀਆਂ ਤੇਜ਼ ਹਵਾਵਾਂ ਦੇ ਨਾਲ ਲਾਸ ਐਂਜਲਸ ਕਾਉਂਟੀ ਦੇ ਨੇੜੇ ਜੋ ਕੈਨੀਅਨਸ ਆ ਉੱਥੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਰੈੱਡ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਕਹਿੰਦੇ ਵੀ ਲਾਸ ਐਂਜਲਸ ਕਾਉਂਟੀ ਤੇ ਵੈਂਚੁਰਾ ਕਾਉਂਟੀ ਦੋਨਾਂ ਹੀ ਕਾਉਂਟੀਆਂ ਦੇ ਵਿੱਚ ਸ਼ੁੱਕਰਵਾਰ ਸਵੇਰ ਤੱਕ ਇਹ ਜੋ ਰੈੱਡ ਵਾਰਨਿੰਗ ਆ ਇਸ਼ੂ ਕੀਤੀ ਗਈ ਆ। ਇਸ ਟਾਈਮ ਦੇ ਉੱਤੇ ਹਵਾਵਾਂ 70 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ, ਜੋ ਕਿ ਬਹੁਤ ਫਾਸਟ ਆ। ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਹੈਗਾ ਆ। ਤੇ ਉੱਤੋਂ ਟੈਂਪਰੇਚਰ ਲਾਸ ਐਂਜਲਸ ਤੇ ਔਰੇਂਜ ਕਾਉਂਟੀ 'ਚ ਅੱਜ 80 ਡਿਗਰੀ ਪਹੁੰਚਿਆ। ਹਾਲਾਂਕਿ ਬੇ ਏਰੀਆ ਜਿਹੜੀ ਸੈਂਟਰਲ ਵੈਲੀ ਆ ਉੱਥੇ ਠੰਡ ਬੜੀ ਆ, ਪਰ ਲਾਸ ਐਂਜਲਸ ਏਰੀਏ 'ਚ 80 ਡਿਗਰੀ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ। ਸੈਂਟਾ ਬਾਰਬਰਾ, ਬਰਬੈਂਕ, ਸੈਂਟਾ ਕਲਾਰੀਟਾ, ਮਾਲਬੂ ਇਹ ਸਾਰਾ ਏਰੀਆ ਜਿਹੜਾ ਆ ਉੱਥੇ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਤੇ ਅੱਗ ਦਾ ਕਾਫੀ ਖਤਰਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਥੈਂਕਸਗਿਵਿੰਗ ਦਾ ਦਿਨ ਆ, ਲੋਕ ਟਰੈਵਲ ਵੀ ਬਹੁਤ ਕਰ ਰਹੇ ਆ ਕਈ ਥਾਵਾਂ ਦੇ ਉੱਤੇ, ਜਿਹੜੇ ਟ੍ਰੈਫਿਕ ਜਾਮ ਦੇ ਵਿੱਚ ਵੀ ਲੋਕ ਜਿਹੜੇ ਉਹ ਫਸੇ ਆ। ਇੱਦਾਂ ਦੀ ਹੋਈ ਜਿਹੜੀ ਇੱਕ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਬੇ ਬ੍ਰਿਜ ਟਨਲ ਤੋਂ। ਉੱਥੇ ਹਾਦਸਾ ਜਿਹੜਾ ਹੋ ਗਿਆ, ਦੁਰਘਟਨਾ ਜਿਹੜੀ ਦੁਪਹਿਰੋਂ ਬਾਅਦ ਉੱਥੇ ਵਾਪਰੀ I-80 ਦੇ ਉੱਤੇ। ਤੇ ਉਹਦੇ ਵਿੱਚ ਕਹਿੰਦੇ ਵੀ ਕਾਫੀ ਖਤਰਨਾਕ ਹਾਦਸਾ ਸੀ। 18 ਲੋਕ ਫੱਟੜ ਵੀ ਹੋਏ। ਸੋ ਕਾਰਾਂ ਦੇ ਉੱਤੇ ਕਾਰਾਂ ਜਿਹੜੀਆਂ ਆ ਉਹ ਚੜ੍ਹ ਗਈਆਂ। 4 ਲੋਕ ਇਸ ਟਾਈਮ ਜ਼ੇਰੇ ਇਲਾਜ ਦੱਸੇ ਜਾਂਦੇ ਆ। ਉੱਥੋਂ ਦੇ ਫਾਇਰ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ। ਕਹਿੰਦੇ ਵੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਆਲਦੋ ਸਾਰੇ ਰਿਕਵਰ ਜਿਹੜੇ ਆ ਉਹ ਕਰਨ ਦੀ ਉਹਨਾਂ ਦੀਆਂ ਉਮੀਦਾਂ ਜਿਹੜੀਆਂ ਹਨ। ਇਹ ਤਕਰੀਬਨ 12:40 ਦੇ ਉੱਤੇ ਥੈਂਕਸਗਿਵਿੰਗ ਡੇ ਵਾਲੇ ਦਿਨ ਜਿਹੜਾ ਇਹ ਟ੍ਰੈਫਿਕ ਦੇ ਵਿੱਚ ਹੋਇਆ, ਜਿਸ ਕਰਕੇ ਕਈ ਲੇਨਸ ਜਿਹੜੀਆਂ ਉਹ ਬੰਦ ਕਰਨੀਆਂ ਪਈਆਂ ਤੇ ਟ੍ਰੈਫਿਕ ਬਿਲਕੁਲ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਬੇ ਬ੍ਰਿਜ ਟਨਲ ਦੇ ਉੱਤੇ ਠੱਪ ਜਿਹੜਾ ਆ ਉਹ
ਹੋ ਗਿਆ ਸੀਗਾ। ਸੋ ਅਜੇ ਕਿੰਨੇ ਨੰਬਰਸ ਆਫ ਵਹੀਕਲਸ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਨਹੀਂ ਹੈਗੀ। ਇਹ ਇੱਕ ਡਿਵੈਲਪਿੰਗ ਸਟੋਰੀ ਦੱਸੀ ਜਾ ਰਹੀ ਆ।